ਪੰਜਾਬੀ ਰੇਡੀਓ ਯੂਐਸਏ ਰਹੇ ਤੁਸੀਂ ਦੋਸਤੋ, ਸ਼ਾਮਲ ਹੋ ਅਪਡੇਟ ਕੈਨੇਡਾ ਦੇ ਸੈਗਮੈਂਟ ਵਿੱਚ। ਅੱਜ ਸਾਡੇ ਮਹਿਮਾਨ ਨੇ ਹਰਪ੍ਰੀਤ ਸਿੰਘ ਜੀ, ਜਿਹੜੇ ਕਿ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਹੋਏ ਨੇ, ਕੈਨੇਡਾ ਦਾ ਵਿਰੋਧੀ ਦਲ, ਔਰ ਉਸ ਦੇ ਵੱਲੋਂ ਬਕਾਇਦਾ ਕੈਂਡੀਡੇਟ ਵੀ ਸੀ ਸੈਰੀ ਨਿਊਟਨ ਤੋਂ, ਖੁਦ ਇੱਕ ਮੀਡੀਆ ਹਸਤੀ ਵੀ ਨੇ। ਔਰ ਹਰਪ੍ਰੀਤ ਸਿੰਘ ਨੂੰ ਅਸੀਂ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਜਾ ਰਹੇ ਹਾਂ ਕਿ ਜਿਹੜਾ ਨਵੀਂ ਕੈਬਨਿਟ ਬਣੀ ਹੈ ਜਸਟਿਨ ਟਰੂਡੋ ਸਰਕਾਰ ਦੀ, ਉਸ ਦੇ ਬਾਰੇ ਉਹਨਾਂ ਦੀ ਰਾਏ ਲਵਾਂਗੇ। ਆਲੋਚਨਾਤਮਕ ਢੰਗ ਨਾਲ ਆਪਣੀ ਗੱਲਬਾਤ ਕਰ ਕ੍ਰਿਟੀਕਲ ਢੰਗ ਨਾਲ ਗੱਲਬਾਤ ਕਰਨਗੇ ਕਿ ਇਸ ਕੈਬਨਿਟ ਕੀ ਮਾਇਨੇ ਨੇ। 36 ਮੈਂਬਰੀ ਕੈਬਨਿਟ ਬਣਾ ਦਿੱਤੀ ਗਈ ਹੈ। ਕੁਝ ਜਿਹੜੇ ਆਗੂ ਨੇ ਉਹਨਾਂ ਦੇ ਅਹੁਦੇ ਜਿਵੇਂ ਦੇ ਤਿਵੇਂ ਬਰਕਰਾਰ ਰੱਖੇ ਗਏ ਨੇ, ਕੁਝ ਨਵੇਂ ਚਿਹਰੇ ਵੀ। ਸੋ ਇਸ ਦੇ ਬਾਰੇ ਖਾਸ ਸਮੀਖਿਆ ਕਰਾਂਗੇ ਹਰਪ੍ਰੀਤ ਸਿੰਘ ਜੀ ਆਪਣੀ ਪਾਰਟੀ ਵੱਲੋਂ। ਹਰਪ੍ਰੀਤ ਸਿੰਘ ਜੀ, ਸਾਡੇ ਪ੍ਰੋਗਰਾਮ ਵਿੱਚ ਤੁਹਾਨੂੰ ਬਹੁਤ ਨਿੱਘੀ ਜੀ ਆਇਆ। ਗੁਰਪ੍ਰੀਤ ਜੀ, ਤੁਹਾਨੂੰ ਵੀ ਤੇ ਤੁਹਾਡੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਹਰਪ੍ਰੀਤ ਸਾਨੂੰ ਦੱਸੋ ਕਿ ਜਿਹੜਾ ਨਵੀਂ ਕੈਬਨਿਟ ਬਣੀ ਹੈ, ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਲੱਗਦਾ ਤਾਂ ਕਿ ਜਿਵੇਂ ਜਿਹਨੂੰ ਕਹਿੰਦੇ ਕਿ ਨਵੀਂ ਬੋਤਲ ਪੁਰਾਣੀ ਲਾਣ, ਕੀ ਕਹਿਣਾ ਚਾਹੋਗੇ? ਬਿਲਕੁਲ ਜੀ, ਗੱਲ ਤੁਹਾਡੀ ਸਹੀ ਕਹੀ ਤੁਸੀਂ, ਕਿਉਂਕਿ ਪਹਿਲੇ ਨਾਲੋਂ ਵੀ ਲੋਕਾਂ ਟੈਕਸ ਪੇਅਰਸ ਉੱਤੇ ਬੋਝ ਹੋਰ ਵਧਾ ਦਿੱਤਾ ਗਰੀਆਂ ਦਾ। ਕਿਉਂਕਿ ਇੱਕ ਮੰਤਰੀ ਹੈਗਾ, ਉਸਦੀ ਇੱਕ MP ਨਾਲੋਂ ਇੱਕ ਤਰ੍ਹਾਂ ਦੀ ਸਮਝੋ 1.5 ਗੁਣਾ ਜਿਹੜੀ ਤਨਖਾਹ ਵਧੀ ਹੁੰਦੀ ਹੈ, ਤੇ ਉਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਜਿਹੜੀਆਂ ਸਹੂਲਤਾਂ ਮਿਲਦੀਆਂ ਨੇ। ਹਾਂ, ਬਹੁਤ ਵਧੀਆ ਗੱਲ ਹੈ, ਸਹੂਲਤਾਂ ਤੇ ਮਿਲਣੀਆਂ ਚਾਹੀਦੀਆਂ ਨੇ, ਤਦ ਹੀ ਚੰਗੇ ਤਰੀਕੇ ਨਾਲ ਕੰਮ ਹੋ ਸਕਦਾ ਹੈ। ਉਸਦਾ ਅਸੀਂ ਵਿਰੋਧ ਨਹੀਂ ਕਰਦੇ, ਲੇਕਿਨ ਦੂਸਰੇ ਪਾਸੇ ਜਿਹੜੀ ਓਲਡ ਵਾਈਨ ਇਨ ਬੋਟਲ ਵਾਲੀ ਜਿਹੜੀ ਗੱਲ ਹੈਗੀ ਹੈ, ਕਿਉਂਕਿ ਜਿਹੜੇ ਵੀ ਮੰਤਰਾਲੇ ਜਿਹਦੇ ਕਰਕੇ ਲੋਕਾਂ ਦੇ ਉੱਤੇ ਬੋਝ ਬਣੇ ਸੀ ਪਹਿਲਾਂ ਇਹ ਸਰਕਾਰ, ਨੌਕਰੀਆਂ ਜਿਸ ਦੇ ਵਿੱਚ ਲੋਕਾਂ ਦੀਆਂ ਗਈਆਂ, ਇਕੋਨਮੀ ਦਾ ਜਿਹੜਾ ਇੱਥੇ ਸਥਿਤੀ ਹੈਗੀ ਉਹ ਖਰਾਬ ਹੋਈ, ਉਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਤੇ ਖਾਸ ਤੌਰ ਉੱਤੇ ਜਿਹੜੀ ਵੈਸਟਰਨ ਨੇਸ਼ਨ ਦੀ ਗੱਲ ਚੱਲ ਰਹੀ ਹੈ ਇਸ ਸਮੇਂ, ਕਿਉਂਕਿ ਅਲਬਰਟਾ ਤੇ ਸਸਕੈਚੁਅਨ ਦੇ ਵਿੱਚੋਂ ਕਿਤੇ ਵੀ ਲਿਬਰਲ ਪਾਰਟੀ ਕੋਈ ਸੀਟ ਨਹੀਂ ਜਿੱਤ ਸਕੇ, ਤੇ ਉਸ ਕਰਕੇ ਇੱਕ ਨੈਸ਼ਨਲ ਯੂਨਿਟੀ ਕ੍ਰਾਈਸਿਸ ਜਿਹੜਾ ਹੈਗਾ ਆਲਰੇਡੀ ਕਿਊਬਿਕ ਦਾ ਜੋ ਹਾਲ ਹੈ ਸਾਨੂੰ ਪਤਾ ਹੀ ਹੈਗਾ। ਸੋ ਦੇਸ਼ ਦੀ ਯੂਨਿਟੀ ਦੇ ਉੱਤੇ ਇੱਕ ਤਰ੍ਹਾਂ ਦਾ ਇੱਕ ਬਹੁਤ ਵੱਡਾ ਚਿੰਨ੍ਹ ਇਸ ਸਮੇਂ ਸਵਾਲ ਬਣਿਆ ਪਿਆ ਹੈਗਾ ਕਿ ਕਿਸ ਤਰੀਕੇ ਨਾਲ ਜਸਟਿਨ ਟਰੂਡੋ ਇਸ ਲਈ ਕੁਝ ਕਰਨਗੇ। ਪਰ ਇਹ ਮੰਤਰਾਲੇ ਜੋ ਇਹਨਾਂ ਨੇ ਬਣਾਇਆ ਹੈਗਾ ਬੰਦੇ ਤਾਂ ਵਧਾ ਦਿੱਤੇ, ਲੇਕਿਨ ਕੋਈ ਠੋਸ ਕੋਈ ਪਾਲਿਸੀਜ਼ ਦੇ ਵਿੱਚ ਚੇਂਜਸ ਦੀ ਕੋਈ ਗੱਲ ਜਾਂ ਆਮ ਬੰਦੇ ਦੀ ਰਾਹਤ ਵਾਸਤੇ ਕੋਈ ਗੱਲ ਉਹ ਸਾਹਮਣੇ ਇਹਨਾਂ ਨੇ ਅਜੇ ਤੱਕ ਨਹੀਂ ਕੀਤੀ। ਹੁਣ ਥੋਨਸ ਦੇਖਦੇ ਹਾਂ ਕੀ ਕਰਦੇ ਨੇ, ਲੇਕਿਨ ਕੋਈ ਬਹੁਤ ਵੱਡੀ ਜਿਹਨੂੰ ਕਹਿੰਦੇ ਨੇ ਜੀ ਕਿ ਚੇਂਜਸ ਸਾਨੂੰ ਨਜ਼ਰ ਨਹੀਂ ਆਉਂਦੇ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਵੇਖਣ ਨੂੰ ਮਿਲਣਗੇ। ਪਹਿਲਾਂ ਹੀ ਇਹ ਸਰਕਾਰ ਮਾਈਨੋਰਿਟੀ ਸਰਕਾਰ ਹੈਗੀ ਹੈ, ਪਰ ਨੰਬਰ ਆਫ ਮਿਨਿਸਟਰਸ ਵਧਾਉਣ ਦੇ ਨਾਲ ਕੋਈ ਪਾਲਿਸੀਜ਼ ਦੇ ਵਿੱਚ ਜਦ ਤੱਕ ਇਹ ਚੇਂਜਸ ਨਹੀਂ ਲਿਆਉਂਦੇ, ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਚੇਂਜ ਸਾਹਮਣੇ ਨਜ਼ਰ ਆਏਗਾ। ਤੁਹਾਨੂੰ ਕੀ ਲੱਗਦਾ ਕਿ ਹਰਪ੍ਰੀਤ ਕਿਸ ਤਰ੍ਹਾਂ ਦੇ ਚੇਂਜਸ ਲੈ ਜਾਣੇ ਚਾਹੀਦੇ ਸਰਕਾਰ ਵੱਲੋਂ ਪਹਿਲ ਆਧਾਰ ਤੇ? ਦੇਖੋ, ਮੁੱਖ ਤੌਰ ਦੇ ਉੱਤੇ ਦੋ ਚੀਜ਼ਾਂ ਨੇ ਜਿਹੜੀਆਂ ਇਸ ਸਮੇਂ ਬਹੁਤ ਜ਼ਿਆਦਾ ਜਿਨ੍ਹਾਂ ਦੇ ਉੱਤੇ ਲੋਕਾਂ ਦੀ ਜਿਹੜੀ ਚਿੰਤਾ ਜ਼ਾਹਰ ਕੀਤੀ ਜਾ ਰਹੀ। ਸਭ ਤੋਂ ਵੱਡੀ ਗੱਲ ਤੇ ਇਕੋਨਮੀ। ਦੁਨੀਆ ਭਰ ਦੇ ਵਿੱਚ ਜਿਹੜੀ ਇਸ ਸਮੇਂ ਗੱਲ ਚੱਲ ਰਹੀ, ਰਿਸੈਸ਼ਨ ਦੀ ਗੱਲ ਚੱਲ ਰਹੀ, ਆਰਥਿਕ ਮੰਦਵਾੜੇ ਦੀ ਗੱਲ ਜਿਹੜੀ ਚੱਲਦੀ ਪਈ ਹੈ, ਜਦ ਤੱਕ ਅਸੀਂ ਸਟਰੋਂਗਲੀ ਕੈਨੇਡਾ ਨੂੰ ਫੁੱਟਿੰਗ ਤੇ ਨਹੀਂ ਲੈ ਕੇ ਆਉਂਦੇ। ਦੇਖੋ, ਇਸ ਨੂੰ ਮੈਂ ਕੰਪੇਅਰ ਕਰਨਾ ਚਾਹੁੰਦਾ ਤੁਹਾਡੇ ਜਿਹੜੇ ਸਰੋਤੇ USA ਦੇ ਵਿੱਚ, ਕਿਉਂਕਿ ਉੱਥੇ ਇਸ ਸਮੇਂ ਇੰਪੀਚਮੈਂਟ ਚੱਲ ਰਹੀ ਹੈ ਡੋਨਲਡ ਦੀ। ਕੱਲ ਮੈਂ ਇੱਕ ਇੱਥੇ ਪ੍ਰੋਗਰਾਮ ਦੇਖ ਰਿਹਾ ਸੀ, ਤਕਰੀਬਨ 100 ਬੰਦੇ ਪੂਰੇ USA ਦੇ ਵਿੱਚੋਂ ਉਹਨਾਂ ਦੇ ਉਹ ਵਿਚਾਰ ਲੈ ਰਹੇ ਸੀ ਲਾਈਵ। ਉਹਦੇ ਚੋਂ ਮੈਂ ਹੈਰਾਨ ਹੋਇਆ ਕਿ ਓਵਰ 80% ਜਿਹੜੇ ਹੈਗੇ ਸੀ ਬੋਲਣ ਵਾਲੇ, ਉਹ ਡੋਨਲਡ ਟਰੰਪ ਦੇ ਹੱਕ ਵਿੱਚ ਬੋਲ ਰਹੇ ਸੀ, ਜਿਸ ਤਰੀਕੇ ਨਾਲ ਉਹਨਾਂ ਨੇ ਇਕੋਨਮੀ ਨੂੰ ਰਿਵਾਈਵ ਕੀਤਾ ਹੈ। ਮੇਕ ਅਮਰੀਕਾ ਗ੍ਰੇਟ ਅਗੇਨ ਦਾ ਨਾਰਾ ਦੇ ਕੇ ਜਿੱਥੇ ਉਹਨਾਂ ਨੇ ਇਕੋਨਮੀ ਨੂੰ ਰਿਵਾਈਵ ਕੀਤਾ, ਲੋਕ ਛੋਟੀ ਮੋਟੀ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੇ, ਜਦ ਕਿ ਇੰਪੀਚ ਦੀ ਗੱਲ ਇੱਕ ਬਹੁਤ ਵੱਡਾ ਇੱਕ ਬਲਾਟ ਹੈਗਾ, ਲੇਕਿਨ ਉਸਦੇ ਬਾਵਜੂਦ ਉਹ ਗੱਲਾਂ ਕਰ ਰਹੇ ਸੀ ਇਕੋਨਮੀ ਦੀਆਂ। ਸੋ ਕਮਿੰਗ ਬੈਕ ਟੂ ਕੈਨੇਡਾ, ਇਸ ਸਮੇਂ ਸਾਡੀ ਆਰਥਿਕ ਹਾਲਾਤ ਬਹੁਤ ਮਾੜੇ ਹੈਗੇ ਨੇ। ਉਹ ਭਾਵੇਂ ਵੈਸਟਰਨ ਸੈਕਟਰ ਅਸੀਂ ਦੇਖ ਰਹੇ ਰੀਅਲ ਏਸਟੇਟ ਨਾਲ ਜਾਂ ਐਨਰਜੀ ਸੈਕਟਰ ਦੇ ਵਿੱਚ ਖਾਸ ਤੌਰ 'ਤੇ ਵੱਡੀਆਂ ਕੰਪਨੀਆਂ, ਇਨਕਾਨਾ ਵਰਗੀਆਂ ਹੋਰ 7-8 ਵੱਡੀਆਂ ਕੰਪਨੀਆਂ ਜਿਹੜੀਆਂ ਸੋਚ ਰਹੇ ਨੇ USA ਨੂੰ ਜਾਣ ਲਈ। ਸੋ ਜੇ ਐਨਰਜੀ ਸੈਕਟਰ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਬਹੁਤ ਵੱਡੀ ਸਾਡੇ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਚਿੰਤਾ ਬਣ ਸਕਦੀ ਹੈ। ਦੂਸਰੇ ਪਾਸੇ ਕਲਾਈਮੇਟ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਵਾਤਾਵਰਨ ਸੰਬੰਧੀ ਵੀ ਅਸੀਂ ਜਾਗਰੂਕਤਾ ਜਿਹੜੀ ਹੈਗੀ ਲੋਕਾਂ 'ਚ ਵਧ ਰਹੀ ਹੈ, ਪਰ ਸਰਕਾਰ ਵੱਲੋਂ ਕੋਈ ਠੋਸ ਕਦਮ ਜਿਹੜੇ ਨੇ ਉਹ ਚੁੱਕੇ ਨਹੀਂ ਜਾ ਰਹੇ। ਇਹਦੇ ਉੱਤੇ ਵੀ ਸਾਨੂੰ ਦੇਖਣਾ ਪਏਗਾ। ਤੀਸਰੀ ਗੱਲ ਜਿਹੜੀ ਅਸੀਂ ਦੇਖਦੇ ਹਾਂ ਕਿ ਇੱਕ ਤਾਂ ਆਫਕੋਰਸ ਪਾਣੀ ਫਿਰ ਗਿਆ, ਜਿਹੜਾ ਕਿ ਅਸੀਂ ਹਿੰਦੁਸਤਾਨ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਸਿੱਖ ਜਿਹੜੀ ਇਹ ਗੱਲ ਕਰ ਰਹੇ ਸੀ ਕਿ ਜੀ ਡਿਪਟੀ ਪ੍ਰਧਾਨ ਮੰਤਰੀ ਜਗਮੀਤ ਸਿੰਘ ਬਣਨਗੇ, ਪਰ ਉਹ ਗੱਲ ਬਣੀ ਨਹੀਂ। ਕ੍ਰਿਸਟਨ ਫਰੀਲੈਂਡ ਜਿਹੜੇ ਹੈਗੇ ਨੇ ਉਹਨਾਂ ਨੂੰ ਬਣਾ ਦਿੱਤਾ ਗਿਆ। ਉਹਨਾਂ ਦਾ ਜਿਹੜਾ ਰਵੱਈਆ ਰਿਹਾ ਪਿਛਲੇ ਨਾਫਟਾ ਦੇ ਵਿੱਚ ਜਦੋਂ ਅਸੀਂ ਦੇਖਦੇ ਹੈਗੇ ਹਾਂ, ਕਿਉਂਕਿ ਅਜੇ ਨਾਫਟਾ ਜਿਹੜੀ ਟ੍ਰੀਟੀ ਉਹ ਸਾਈਨ ਨਹੀਂ ਹੋਈ ਹੈਗੀ, ਅਤੇ ਨੈਂਸੀ ਪੈਲੋਸੀ ਜਿਹੜੇ ਕਿ USA ਦੇ ਹਾਊਸ ਦੇ ਸਪੀਕਰ ਹੈਗੇ ਨੇ, ਉਹਨਾਂ ਨੇ ਵੀ ਕਿਹਾ ਸੀ ਕਿ ਪਹਿਲ ਦੇ ਉੱਤੇ ਇਹਨੂੰ ਕੰਮ ਕਰਨ ਦੀ ਲੋੜ ਹੈ। ਸੋ ਇਹ ਚੀਜ਼ਾਂ ਦੇ ਉੱਤੇ ਇਹ ਸਰਕਾਰ ਕੋਈ ਨਾ ਕੋਈ ਜ਼ਰੂਰ ਸਟਰੋਂਗ ਕਦਮ ਚੁੱਕਣ ਦੀ ਲੋੜ ਹੈਗੀ ਹੈ।
ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਲੋਕਾਂ ਨੂੰ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਰਪ੍ਰੀਤ, ਜਿਹੜਾ ਪੁਆਇੰਟ ਆਊਟ ਕੀਤਾ ਹੁਣ ਇਸ ਗੱਲ ਨੂੰ ਕਿ ਜਿਹੜਾ ਡਿਪਟੀ ਪ੍ਰਾਈਮ ਮਿਨਿਸਟਰ ਵਾਲੀ ਗੱਲ 'ਤੇ ਥੋੜ੍ਹਾ ਜਿਹਾ ਮੈਂ ਜਾਣਨਾ ਚਾਹਾਂਗਾ, ਤੁਸੀਂ ਖੁਦ ਮੀਡੀਆ ਨਾਲ ਜੁੜੇ ਹੋਏ ਹੋ, ਕਿ ਬਹੁਤ ਇੱਕ ਕੱਚੀਆਂ ਕਿਸਮ ਦੀਆਂ ਖਬਰਾਂ ਉਡਾਈਆਂ ਗਈਆਂ ਭਾਰਤੀ ਮੀਡੀਆ ਵੱਲੋਂ ਇਲੈਕਸ਼ਨਾਂ ਵੇਲੇ ਕਿ ਜਗਮੀਤ ਸਿੰਘ ਜੀ ਡਿਪਟੀ ਪ੍ਰਾਈਮ ਮਿਨਿਸਟਰ ਹੋਣਗੇ। ਹਾਲਾਂਕਿ ਬੜੀ ਹਾਸੋਹੀਣੀ ਦੀ ਗੱਲ ਸੀ ਕਿ ਪਹਿਲਾਂ ਜੈਕ ਲੀਡਰ ਨੇ ਵੀ ਕਿਸੇ ਵੇਲੇ ਪਾਲ ਮਾਰਟਨ ਦੀ ਗਵਰਨਮੈਂਟ ਨੂੰ ਸਪੋਰਟ ਕੀਤੀ ਸੀ ਉਹਨਾਂ ਨੇ, ਪਰ ਹੀ ਵਾਜ਼ ਨੈਵਰ ਦ ਡਿਪਟੀ ਪ੍ਰਾਈਮ ਮਿਨਿਸਟਰ। ਆਈ ਮੀਨ ਪ੍ਰੈਸੀਡੈਂਟ ਤਾਂ ਹੈ ਹੀ ਨਹੀਂ। ਜਿਵੇਂ ਇੰਡੀਆ ਬਣਿਆ ਨਾ, ਦੇਵੀ ਲਾਲ ਤੇ ਵੀਪੀ ਸਿੰਘ ਦੀ ਹਕੂਮਤ ਵਾਲੀ ਗੱਲ, ਉਹ ਇੱਥੇ ਕਰਨ ਦੀ ਕੋਸ਼ਿਸ਼ਾਂ, ਜਿਹੜਾ ਇਸ ਤਰੀਕੇ ਨਾਲ ਬਿਨਾਂ ਕਿਸੇ ਰਿਸਰਚ ਦੇ ਉੱਤੇ ਐਵੇਂ ਯੱਕੜ ਛੱਡੇ ਮਾਰਨੇ ਮੀਡੀਆ ਵੱਲੋਂ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਬਿਲਕੁਲ ਜੀ, ਇਹ ਬਹੁਤ ਮੰਦਭਾਗੀ ਗੱਲ ਹੈ। ਇਹਨਾਂ ਮੁਲਕਾਂ 'ਚ ਸਾਨੂੰ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈਗਾ। ਇਹ ਮੀਡੀਆ ਦੇ ਵਿੱਚ ਗੱਲਾਂ ਆਈਆਂ ਸੀ, ਵਾਕਿਆ 'ਚ ਹਾਸੋਹੀਣੀਆਂ ਸਨ। ਤੇ ਦੂਸਰੀ ਉਸ ਤੋਂ ਵੱਡੀ ਹਾਸੋਹੀਣੀ ਗੱਲ ਤਾਂ ਭਾਵਨਾਵਾਂ ਨਾਲ ਅਸੀਂ ਜਦੋਂ ਜੁੜ ਕੇ ਕਈ ਵਾਰੀ ਆਪਣੇ ਆਪ ਨੂੰ ਇਹਨਾਂ 'ਚ ਫਸ ਕੇ ਰਹਿ ਜਾਂਦੇ ਹੈਗੇ ਤਾਂ ਉਹ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਬਲਕਿ ਹੁਣ 40 ਸੀਟਾਂ ਤੋਂ 24 ਸੀਟਾਂ ਤੇ ਆ ਗਏ, ਪਰ ਉਸਦੇ ਬਾਵਜੂਦ ਵੀ ਇਲੈਕਸ਼ਨ ਤੋਂ ਬਾਅਦ ਵੀ ਇਹ ਗੱਲਾਂ ਜਿਹੜੀਆਂ ਨੇ ਅੱਗੇ ਫਲਾਈਆਂ ਕਿ ਹੁਣ ਤਾਂ NDP ਨੂੰ ਨਾਲ ਜੋੜਨ ਲਈ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੀ ਚੇਅਰ ਦੇ ਦੇਣਗੇ। ਭਾਰਤੀ ਮੀਡੀਆ ਵਿੱਚ ਵੀ, ਇੱਥੇ ਲੋਕਲ ਮੀਡੀਆ ਵਿੱਚ ਵੀ, ਜਾਂ ਸਿੱਖਾਂ 'ਚ ਮੈਂ ਜੇਕਰ ਕਹਾਂ ਤਾਂ ਇਹ ਗੱਲਾਂ ਈਵਨ ਜਿਹੜੇ ਲੋਕ ਦੂਸਰੀ ਆਪੋਜੀਸ਼ਨ ਪਾਰਟੀਜ਼ ਨਾਲ ਵੀ ਜੁੜੇ ਸੀ, ਉਸ ਸਮੇਂ ਆਪੋਜੀਸ਼ਨ ਪਾਰਟੀਜ਼ ਨੂੰ ਭੁੱਲ ਕੇ ਫਿਰ ਇਸ ਗੱਲ ਤੇ ਅੜ ਗਏ ਕਿ ਲੋ ਜੀ ਬੜੀ ਵਧੀਆ ਗੱਲ, ਇੱਕ ਸਿੱਖ ਜਿਹੜਾ ਡਿਪਟੀ ਪ੍ਰਧਾਨ ਮੰਤਰੀ ਇੱਕ ਦੇਸ਼ ਦਾ ਬਣ ਜਾਏਗਾ। ਸੋ ਇਹ ਹਾਸੋਹੀਣਾਂ ਗੱਲਾਂ ਨੇ। ਇਹ ਡੈਮੋਕ੍ਰੇਸੀ ਦੇ ਵਿੱਚ ਸਾਨੂੰ ਜਾਤ ਪਾਤ ਤੋਂ ਉੱਤੇ ਉੱਠ ਕੇ, ਧਰਮ ਤੋਂ ਉੱਤੇ ਉੱਠ ਕੇ ਕਿਹੜੀ ਚੀਜ਼ ਸਾਡੇ ਦੇਸ਼ ਵਾਸਤੇ, ਦੇਸ਼ ਦੇ ਹਿੱਤ ਵਿੱਚ ਹੈਗੀ ਹੈ, ਕਿਹੜੀ ਸਾਡੇ ਵਾਸਤੇ ਬੈਨੀਫੀਸ਼ੀਅਲ ਹੋਣੀ ਚਾਹੀਦੀ ਹੈ, ਉਹਦੇ ਉੱਤੇ ਸਾਨੂੰ ਫੋਕਸ ਕਰਨਾ ਚਾਹੀਦਾ। ਸੋ ਇਹ ਗੱਲਾਂ ਜਿਹੜੀ ਦੇਵੀ ਲਾਲ ਵਾਲੀਆਂ, ਉਹ ਮੈਂਟੈਲਿਟੀ ਜਿਹੜੀ ਸਾਡੀ ਭਾਰਤੀ ਸੋਚ ਜਿਹੜੀ ਹੈ ਉਹ ਉਸਨੂੰ ਖਤਮ ਕਰੀਏ। ਅਸੀਂ ਮੁਲਕ 'ਚ ਰਹਿੰਦੇ, ਜੇ ਯੂ ਐਸ ਹੈਗੇ ਤੇ ਅਸੀਂ ਦੇਖੀਏ ਸਾਡੇ ਲੋਕਾਂ ਦੇ ਹਿੱਤਾਂ 'ਚ ਕੀ ਹੈਗਾ। ਜੇ ਕੈਨੇਡਾ 'ਚ ਹੈਗੇ ਤੇ ਸਾਡੇ ਲੋਕਾਂ ਦੇ ਹਿੱਤ 'ਚ ਕੀ ਹੋਏਗਾ। ਉਹ ਭਾਵੇਂ ਸਿੱਖ ਹੋਏ, ਮੁਸਲਮਾਨ ਹੋਏ, ਕੋਈ ਵੀ ਹੋਵੇ, ਉਸ ਨੂੰ ਅੱਗੇ ਆਉਣਾ ਚਾਹੀਦਾ ਲਿਆਕਤ ਦੇ ਤੌਰ ਤੇ, ਨਾ ਕਿ ਧਰਮ ਦੀ ਰਾਜਨੀਤੀ ਇੱਥੇ ਖੇਡਣੀ ਚਾਹੀਦੀ। ਅਕਲ ਦਾ ਜਨਾਲਾ ਹੀ ਕੱਢਿਆ ਹਰਪ੍ਰੀਤ, ਜਿਹਨਾਂ ਨੇ ਖਬਰਾਂ ਉਡਾਈਆਂ ਨੇ। ਹੋਰ ਆਪਾਂ ਇਸ ਤੋਂ ਬਾਅਦ ਕਹਿ ਵੀ ਕੀ ਸਕਦੇ? ਬਿਲਕੁਲ ਸਹੀ ਗੱਲ ਤੁਹਾਡੀ, ਬਿਲਕੁਲ ਸਹੀ ਗੱਲ ਹੈਗੀ ਜੀ। ਉਹ ਆਪਣੇ ਤਮਾਸ਼ਾ ਕਹਿੰਦੇ ਨੇ ਜੀ, ਆਪਣਾ ਢਿੱਡ ਚੱਕ ਕੇ ਆਪਣੇ ਆਪ ਹੀ ਤਮਾਸ਼ਾ ਬਣਨਾ ਲੋਕਾਂ ਦੇ ਸਾਹਮਣੇ ਮੇਨ ਸਟ੍ਰੀਮ ਵਿੱਚ, ਉਹ ਚੰਗਾ ਨਹੀਂ ਲੱਗਦਾ। ਸਾਨੂੰ ਕੁਝ ਸਿਆਣਪ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਤੇ ਖਾਸ ਤੌਰ ਤੇ ਮੀਡੀਆ ਦਾ ਬਹੁਤ ਇੰਪੋਰਟੈਂਟ ਰੋਲ। ਮੀਡੀਆ ਨੂੰ ਜਿਹੜੀ ਵੀ ਖਬਰ ਉਹ ਲੈ ਆਉਂਦੇ ਨੇ ਉਹ ਬਹੁਤ ਸੋਚ ਲਿਆਉਣ, ਕਿਉਂਕਿ ਅਦਰਵਾਈਜ਼ ਬਿਕਮ ਅ ਲਾਫਿੰਗ ਸਟਾਕ ਇਨ ਦ ਮਾਈਂਡ। ਹਰਪ੍ਰੀਤ, ਇੱਕ ਤੁਹਾਡੀ ਰਾਏ ਜ਼ਰੂਰ ਜਾਣਨੀ ਚਾਹੂੰਗਾ ਕਿ ਜੇ ਤੁਸੀਂ ਆਪਣੀ ਰਾਏ ਵਿਅਕਤ ਕਰ ਸਕੋ, ਤੁਹਾਡਾ ਡਿਸਕ੍ਰਿਪਸ਼ਨ ਇਸ ਬਾਰੇ 'ਚ, ਕਿ ਜਿਹੜਾ ਅਨੀਤਾ ਆਨੰਦ ਜਿਹੜੀ ਕਿ ਰੁਕੀ MP, ਪਹਿਲੀ ਵਾਰ MP ਚੁਣੀ ਗਈ ਔਰ ਉਸਨੂੰ ਕੈਬਨਿਟ 'ਚ ਲਿਆ ਗਿਆ, ਇਸ ਦਾ ਆਪਣਾ ਜਿਹੜਾ CV ਬੜਾ ਦਿਲਚਸਪ ਹੈ। ਕੈਨੇਡਾ ਇੰਡੀਆ ਫਾਊਂਡੇਸ਼ਨ ਨਾਲ ਜੁੜੀ ਹੋਈ ਹੈ, ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਐਡਵਾਈਜ਼ਰਾਂ ਵਿੱਚੋਂ ਇੱਕ। ਇਹਦੇ ਬਾਰੇ ਕੀ ਮਹਿਸੂਸ ਕਰਦੇ ਹੋ, ਕੀ ਕਹਿਣਾ ਚਾਹੋਗੇ? ਕਿਉਂਕਿ ਇਹ ਜਿਹੜਾ ਲੌਬੀ ਗਰੁੱਪ ਹੈ ਆਪਣੇ ਆਪ 'ਚ ਇਸ ਦੀ ਬਹੁਤ ਸਾਰੀ ਦਿੱਕਤਾਂ ਨੇ ਇਹਦੀਆਂ ਜਿਹੜੀਆਂ ਧਿਆਨ ਮੰਗਦੀਆਂ ਨੇ। ਮੈਂ ਬੜਾ ਹੈਰਾਨ ਹੈਗਾ ਜੀ ਕਿ ਸਰੀ ਚੋਂ ਚਲੋ ਲਾਉਂਦੇ ਅਸੀਂ ਗੱਲ, ਇੱਥੋਂ ਅਸੀਂ ਇਲੈਕਸ਼ਨਸ ਕੰਟੈਸਟ ਕੀਤੀਆਂ, ਬੜਾ ਫਾਈਟ ਇੱਥੇ ਹੋਈ ਅਤੇ ਇੱਥੇ ਜਿਹੜੇ ਚੁਣੇ ਗਏ ਨੇ MP ਉਹ ਚੌਥੀ ਵਾਰ ਚੁਣੇ ਗਏ ਹੈਗੇ ਨੇ, ਬੜੇ ਸੀਜ਼ਨਡ ਹੋ ਗਏ ਨੇ। ਹੁਣ ਸਰੀ ਨੂੰ ਅਗੇਨ ਨੈਗਲੈਕਟ ਕਰ ਦਿੱਤਾ ਗਿਆ। ਸਰੀ ਦੀਆਂ ਸਮੱਸਿਆਵਾਂ ਵਾਲੇ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ। ਪੈਸੇ ਦੀ ਜਦੋਂ ਗੱਲਾਂ ਆਉਂਦੀਆਂ ਨੇ, ਹਜ਼ਾਰ ਡਾਲਰ ਦੀ ਟਿਕਟ ਜਦੋਂ ਵੇਚਣ ਦੀ ਗੱਲ ਆਉਂਦੀ ਹੈ ਤਾਂ ਉਹ ਸਰੀ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ, ਜਿਹੜੇ ਫੰਡ ਰੇਜ਼ਰਸ ਹੁੰਦੇ ਨੇ। ਪਰ ਜਦੋਂ ਇੱਥੇ ਗੱਲ ਆਈ ਮੰਤਰੀ ਦੀ, ਤਾਂ ਇੱਕ ਰੁਕੀ MP ਨੂੰ, ਜਿਹਦਾ ਕਿ ਐਂਟੀਸੀਡੈਂਟਸ ਜਿਹੜੇ ਹੈਗੇ ਨੇ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਉਹ ਬਹੁਤੇ ਕੋਈ ਇੱਕ ਐਸੀ ਫਾਊਂਡੇਸ਼ਨ ਨਾਲ ਜੁੜੇ ਹੋਏ ਨੇ ਜਿਸਦੀ ਕਿ ਸੋਚ ਕਿਸੇ ਵੱਖਰੇ ਹੀ ਕਿਸਮ ਦੀ ਹੈਗੀ ਹੈ। ਜਿਸ ਤਰ੍ਹਾਂ ਅਸੀਂ ਪਹਿਲਾਂ ਵੀ ਗੱਲ ਕੀਤੀ ਹੈਗੀ ਕਿ ਧਰਮ ਦੇ ਆਧਾਰ ਦੇ ਉੱਤੇ ਰਾਜਨੀਤੀ ਕੈਨੇਡਾ ਵਿੱਚ ਜੇ ਆਏਗੀ ਤਾਂ ਮੈਂ ਸਮਝਦਾ ਭਾਰਤ ਵਾਲੀ ਸੋਚ ਜਿਹੜੀ ਇੱਥੇ ਪ੍ਰਫੁੱਲਤ ਹੋ ਰਹੀ ਹੈ, ਜੋ ਸਾਨੂੰ ਬਚਣ ਦੀ ਲੋੜ ਹੈ। ਅਸੀਂ ਐਸ ਕੈਨੇਡੀਅਨਸ ਲਿਆਕਤ ਦੇ ਤੌਰ ਦੇ ਉੱਤੇ ਕੇ ਅੱਗੇ ਲਿਆਈਏ, ਜਿਹੜੇ ਵੀ ਸਾਡੇ ਲੀਡਰਸ ਅੱਗੇ ਹੀ ਚੁਣ ਕੇ ਜਾਂ ਪਾਰਟੀ ਜਿਹੜੀਆਂ ਲੈ ਕੇ ਆਉਂਦੀਆਂ ਨੇ, ਨਹੀਂ ਤਾਂ ਅਗੇਨ ਸਾਡੇ ਵਾਸਤੇ ਟਰਬਲਸਮ ਹੋਏਗਾ। ਇਹ ਇੱਕ ਬਹੁਤਾ ਵਧੀਆ ਟ੍ਰੈਂਡ ਨਹੀਂ ਹੈਗਾ। ਮੈਂ ਸਮਝਦਾ ਕਿ ਜਿਹੜੇ ਸੀਜ਼ਨਡ ਜਿਹੜੇ MPs ਜਿਹੜੇ ਪਾਰਟੀ ਦੇ ਹੈਗੇ ਸਨ, ਉਹਨਾਂ ਨੂੰ ਵੀ ਮੌਕਾ ਜ਼ਰੂਰ ਦੇਣਾ ਚਾਹੀਦਾ ਸੀ। ਇੱਥੇ ਤਾਂ ਅਸੀਂ ਤਾਂ ਅਗੇਨ ਇੱਥੇ ਵੀ ਇਹੀ ਆਸਾ ਰੱਖ ਰਹੇ ਸੀ ਕਿ ਸ਼ਾਇਦ ਇਸ ਵਾਰ ਸੁਖ ਧਾਲੀਵਾਲ ਸਾਹਿਬ ਨੂੰ ਮੰਤਰੀ ਪਦ ਵਿੱਚ ਲਿਆ ਜਾਏਗਾ, ਕਿਉਂਕਿ ਉਹ 4 ਵਾਰ ਜਿੱਤ ਚੁੱਕੇ ਨੇ ਤੇ ਸਟਰੋਂਗ ਫੋਰਸ ਹੈਗਾ। ਐਂਡ ਸਰੀ ਦੇ ਵਿੱਚ ਜਿਹੜੀ ਹੈਗੀ ਸਾਡੀਆਂ ਸਮੱਸਿਆਵਾਂ ਦੀ ਜਾਂ ਪੰਜਾਬੀਆਂ ਦੇ ਉਹ ਕੈਨੇਡੀਅਨ ਦੇ ਜਿਹੜੇ ਸਮੱਸਿਆਵਾਂ ਨੇ, ਉਹਨਾਂ ਨੂੰ ਉਜਾਗਰ ਕਰਨ ਵਿੱਚ ਜ਼ਰੂਰ ਜਸਟਿਨ ਟਰੂਡੋ ਸਾਹਿਬ ਸੋਚਣਗੇ ਕਿ ਬਈ ਫਰੇਜ਼ਰ ਤੋਂ ਇਸ ਪਾਸੇ ਵੀ ਜਿਹੜਾ ਹੈਗਾ MP ਜਿਹੜੇ ਚੁਣੇ ਗਏ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਏ। ਪਰ ਫਿਰ ਇਹ ਉਹਨਾਂ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਿਹੜਾ ਕਿ ਹੈਰਾਨੀ ਵਾਲੀ ਗੱਲ ਹੈ ਸਾਡੇ ਵਾਸਤੇ ਵੀ। ਈਵਨ ਇਨ ਆਪੋਜੀਸ਼ਨ ਆਲਸੋ ਅਸੀਂ ਸਮਝਦੇ ਹਾਂ ਕਿ ਜਿਹੜਾ ਵੀ ਵਿਅਕਤੀ 3-4 ਵਾਰ ਨੂੰ MP ਬਣਿਆ ਹੈ ਤਾਂ ਉਹ ਇੱਕ ਸੀਜ਼ਨ ਹੈਗਾ, ਬਟ ਇੱਕ ਰੁਕੀ ਨੂੰ ਅੱਗੇ ਲਿਆ ਕੇ ਉਸਦੇ ਸਾਹਮਣੇ ਰੱਖ ਦੇਣਾ ਅਗੇਨ ਇਹ ਪਾਰਟੀ ਦੀ ਕੁਝ ਇੰਟਰਨਲ ਜਿਹੜੀ ਸੋਚ ਹੈਗੀ ਉਹ ਰਿਫਲੈਕਟ ਕਰਦੀ ਹੈਗੀ।
ਪਰ ਫਿਰ ਮੈਂ ਤੁਹਾਡੇ ਕੋਲ ਇਸ ਕਰਕੇ ਵੀ ਜਾਣਨਾ ਚਾਹੁੰਦਾ ਕਿਉਂਕਿ ਤੁਸੀਂ ਕਾਫੀ ਸਾਲ ਪਹਿਲਾਂ ਕੈਨੇਡਾ ਇੰਡੀਆ ਬਾਰੇ ਇੱਕ ਰਿਪੋਰਟ ਕੀਤੀ ਸੀ। ਇਹ ਉਸ ਵੇਲੇ ਦੀ ਗੱਲ ਹੈ ਜਦੋਂ ਉਹਨਾਂ ਨੇ ਇੱਕ ਜੈਨੋਸਾਈਡ ਦੇ ਪ੍ਰਸਤਾਵ ਦਾ ਵਿਰੋਧ ਕੀਤਾ ਸੀਗਾ। ਤੁਸੀਂ ਉਹ ਲੇਖ ਵੀ ਲਿਖਿਆ ਸੀਗਾ। ਇਹ ਤੇ ਤੁਹਾਨੂੰ ਘੇਰਨ ਦੀ ਕੋਸ਼ਿਸ਼ ਵੀ ਕੀਤੀ ਸੀ ਉਸ ਦੌਰ ਵਿੱਚ ਕਿ ਤੁਸੀਂ ਇਹ ਕਿਉਂ ਲਿਖਿਆ, ਜਦੋਂ ਕਿ ਤੁਸੀਂ ਪੁਆਇੰਟ ਆਊਟ ਕੀਤਾ ਸੀ ਕਿ ਤੁਸੀਂ ਆਪਣੇ ਆਪ ਨੂੰ ਨਾਨ ਪਾਰਟੀਸ਼ਨ ਹੋਣ ਦੇ ਦਾਅਵੇ ਕਰਦੇ ਹੋ, ਫਿਰ ਤੁਸੀਂ ਕਿਸ ਬੇਸਿਸ ਤੇ ਇਸ ਦੇ ਵਿੱਚ ਦਖਲ ਦੇ ਰਹੇ ਹੋ। ਥੋੜ੍ਹਾ ਜਿਹਾ ਇਸ ਦੇ ਬਾਰੇ ਦੱਸ ਸਕੋ। ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਆਪਣੇ ਜਿਹੜੇ ਪਿਛੋਕੜ ਬਾਰੇ ਕਈ ਤਰ੍ਹਾਂ ਦੇ ਸਵਾਲ ਨੇ ਕਿ ਲੱਗਦਾ ਇੱਦਾਂ ਕਿ ਜਿਵੇਂ ਕਿਸੇ ਤਰੀਕੇ ਨਾਲ ਇਹ ਪ੍ਰੋ ਇੰਡੀਆ ਲੌਬੀ ਗਰੁੱਪ ਤਕੜਾ ਹੁੰਦਾ ਜਾ ਰਿਹਾ। ਤਕਰੀਬਨ ਹਰ ਪਾਰਟੀ ਵਿੱਚ ਇਹਨਾਂ ਦੇ ਘੁਸਪੈਠ ਹੋਈ ਹੈ। ਹਾਰਪਰ ਹੋਣਾ ਨੂੰ ਵੀ ਇਹਨਾਂ ਨੇ ਸੱਦ ਕੇ ਸਨਮਾਨ ਕੀਤਾ ਸੀ ਜਦੋਂ ਤੁਸੀਂ ਉਹਨਾਂ ਦੇ ਖਾਲਿਸਤਾਨ ਬਾਰੇ ਬਿਆਨ ਦੀ ਵਿਰੋਧਤਾ ਵੀ ਕੀਤੀ ਹੈ। ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਮੈਂ ਇਹ ਸਮਝਦਾ ਹਾਂ ਕਿ ਕੈਨੇਡਾ ਦੇ ਵਿੱਚ ਕੋਈ ਵੀ ਦੇਸ਼ ਦੀ ਕੋਈ ਵੀ ਏਜੰਸੀ, ਕੋਈ ਵੀ ਸੰਸਥਾ ਬਣਾ ਕੇ ਕੋਈ ਪੋਲੀਟੀਸ਼ੀਅਨਸ ਨੂੰ ਸਵੇ ਕਰਨ ਦੀ ਜਾਂ ਉਹਨਾਂ ਦੇ ਉੱਤੇ ਪ੍ਰਭਾਵ ਪਾਉਣ ਦਾ ਜਿਹੜਾ ਇਹ ਟ੍ਰੈਂਡ ਸ਼ੁਰੂ ਹੋ ਗਿਆ, ਇਹ ਠੀਕ ਨਹੀਂ ਹੈਗਾ। ਕੋਈ ਵੀ ਗਰੁੱਪ ਹੋਵੇ, ਕਿਸੇ ਵੀ ਪਾਰਟੀ ਨਾਲ ਜੁੜਿਆ ਹੋਵੇ ਜਾਂ ਕਿਹੜੀ ਵੀ ਸੰਸਥਾ ਅੱਗੇ ਆ ਕੇ ਉਹ ਭਾਵੇਂ ਹਿੰਦੂਆਂ ਦੀ ਹੋਵੇ ਤੇ ਭਾਵੇਂ ਉਹ ਸਿੱਖਾਂ ਦੀ ਹੋਵੇ ਤੇ ਕ੍ਰਿਸ਼ਨਾ ਦੀ ਹੋਵੇ ਜਾਂ ਮੁਸਲਮਾਨਾਂ ਦੀ ਹੋਵੇ, ਇਹ ਠੀਕ ਟ੍ਰੈਂਡ ਨਹੀਂ ਹੈਗਾ। ਸਾਨੂੰ ਧਰਮ ਦੀ ਰਾਜਨੀਤੀ ਦੇ ਉੱਤੇ ਉੱਠ ਕੇ ਦੇਸ਼ ਦੇ ਹੱਕ ਵਿੱਚ ਕਿਹੜੇ ਉਹ ਪਾਲਿਸੀਜ਼ ਨੇ ਉਹਨਾਂ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ। ਐਂਡ ਆਫ ਕੋਰਸ ਹਰ ਇੱਕ ਮੁਲਕ ਜਿਹੜਾ ਹੈਗਾ ਉਹ ਚਾਹੁੰਦਾ ਹੈ ਕਿ ਜੀ ਉਹਨਾਂ ਦਾ ਪ੍ਰਭਾਵ ਵਧੇ ਦੂਸਰੇ ਮੁਲਕਾਂ 'ਚ। ਪਰ ਫਿਰ ਅਸੀਂ ਕਿਉਂ ਪਿੱਟਦੇ ਹੈਗੇ ਹਾਂ ਜਦੋਂ ਕਿ ਭਾਰਤ ਦੇ ਵਿੱਚ ਕੀ ਮੁਲਕ ਦੇ ਜਿਹੜੇ ਲੋਕ ਨੇ ਉਹ ਕੋਈ ਗੱਲਬਾਤ ਕਰਦੇ ਨੇ ਜਾਂ ਕੋਈ ਪਾਰਟੀ ਜਾਂ ਕੋਈ ਦੇਸ਼ ਦੀ ਗਵਰਨਮੈਂਟ ਕੋਈ ਗੱਲ ਕਰਦੀ ਹੈ। ਸੋ ਇਸ ਕਰਕੇ ਇਹ ਟ੍ਰੈਂਡ ਬਹੁਤ ਵਧੀਆ ਨਹੀਂ ਹੈਗਾ। ਇਸ ਪ੍ਰਤੀ ਅਸੀਂ ਸਮਝਦੇ ਹਾਂ ਕਿ ਇਹੋ ਜਿਹੀਆਂ ਜਿਹੜੀ ਸੰਸਥਾਵਾਂ ਹੈਗੀਆਂ ਨੇ ਉਹਨੂੰ ਰੁਕਣਾ ਚਾਹੀਦਾ ਹੈਗਾ। ਆਪਣਾ ਜਿੱਥੇ ਧਾਰਮਿਕ ਪੱਖ ਹੈਗਾ ਜਾਂ ਕੋਈ ਕਲਚਰਲ ਆਸਪੈਕਟ ਹੈ ਜਾਂ ਕੋਈ ਹੋਰ ਇਹਨਾਂ ਦਾ ਆਸਪੈਕਟ, ਉਸਨੂੰ ਸਭ ਨੂੰ ਅਧਿਕਾਰ ਹੈਗਾ। ਸਾਨੂੰ ਚਾਰਟਰ ਆਫ ਰਾਈਟ ਦੇ ਅਧੀਨ ਪੂਰਾ ਅਧਿਕਾਰ ਹੈਗਾ, ਅਸੀਂ ਬੋਲ ਸਕਦੇ ਹਾਂ, ਸਾਨੂੰ ਗੱਲ ਵੀ ਕਰਨੀ ਚਾਹੀਦੀ ਹੈ। ਪਰ ਜਿੱਥੋਂ ਤੱਕ ਇਨਫਲੂਐਂਸ ਕਰਨ ਦੀ ਗੱਲ ਹੈਗੀ ਹੈ ਅਤੇ ਆਪਣੀ ਸੋਚ ਨੂੰ ਥੋਪੜਨ ਦੀ ਗੱਲ ਹੈਗੀ ਹੈ ਲੋਕਾਂ ਦੇ ਉੱਤੇ ਜਾਂ ਪਾਰਟੀਆਂ ਦੇ ਉੱਤੇ, ਉਸ ਤੋਂ ਬਚਣ ਦੀ ਲੋੜ ਹੈ। ਤੇ ਨਾਲ ਖਾਸ ਤੌਰ ਉੱਤੇ ਸਿਆਸਤਦਾਨਾਂ ਨੂੰ ਤੇ ਪਾਰਟੀਆਂ ਨੂੰ, ਭਾਵੇਂ ਉਹ ਲਿਬਰਲ ਪਾਰਟੀ ਹੈ, ਕੰਜ਼ਰਵੇਟਿਵ ਪਾਰਟੀ ਹੈ ਜਾਂ NDP ਪਾਰਟੀ ਹੈਗੀ ਹੈ, ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈਗੀ ਹੈ। ਸਿਆਸਤਦਾਨ ਸਿਰਫ ਅਵਾਰਡਾਂ ਲੈਣ ਤੱਕ ਹੀ ਸੀਮਿਤ ਨਾ ਰਹਿ ਜਾਈਏ, ਉਹਦੇ ਪਿੱਛੇ ਕੀ ਹੈਗਾ ਉਹ ਸਾਨੂੰ ਜ਼ਰੂਰ ਦੇਖਣਾ ਚਾਹੀਦਾ ਹੈ। ਅਸੀਂ ਨਾਨ ਪਾਰਟੀਸ਼ਨ ਹੋ ਕੇ ਜਿਹੜੀ ਵੀ ਚੀਜ਼ ਦੇਸ਼ ਦੇ ਹੱਕ ਵਿੱਚ ਹੈਗੇ ਉਹਦੇ ਵਾਸਤੇ ਖਲੋਈਏ, ਨਾ ਕਿ ਅਸੀਂ ਸਿਰਫ ਅਵਾਰਡਾਂ ਲੈਣ ਤੱਕ ਹੀ ਸੀਮਿਤ ਰਹਿਣ ਲਈ ਅੱਗੇ ਹੋ ਜਾਈਏ। ਸੋ ਮੇਰਾ ਇਹ ਜਾਤੀ ਵਿਚਾਰ ਹੈਗਾ ਕਿ ਕੋਈ ਵੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਹੈਗਾ ਉਸਨੂੰ ਇਹਨਾਂ ਚੀਜ਼ਾਂ ਤੋਂ ਬਚਣ ਦੀ ਲੋੜ ਹੈਗੀ। ਅਖੀਰ ਸਰ ਜਿਹੜੀ ਇੱਕ ਤਾਜ਼ਾ ਖਬਰ ਹੋਰ ਵੀ ਆਈ ਕਿ CBC ਨੇ ਖੁਲਾਸਾ ਕੀਤਾ ਕਿ ਬਹੁਤ ਸਾਰੀਆਂ ਫੇਕ ਨਿਊਜ਼ ਜਿਹੜੇ ਆਊਟਲੈਟਸ ਨੇ ਇੱਥੇ ਸਰਗਰਮ ਜਿਨ੍ਹਾਂ ਦਾ ਸਰੋਕਾਰ ਭਾਰਤੀ ਏਜੰਸੀਆਂ ਦੇ ਨਾਲ ਹੈ, ਉਹਦੇ ਬਾਰੇ ਜੇ ਤੁਸੀਂ ਕੁਝ ਆਪਣੀ ਰਾਏ ਦੇਣੀ ਚਾਹੋ ਕਿਉਂਕਿ ਤੁਸੀਂ ਮੀਡੀਆ ਨਾਲ ਜੁੜੇ ਹੋਏ ਹੋ, ਇਹ ਕਿੰਨਾ ਕੁ ਚਿੰਤਾ ਦਾ ਵਿਸ਼ਾ ਕਿ ਕਿਹੜੀਆਂ ਕੈਨੇਡਾ ਵਿੱਚ ਵੀ ਹੋ ਰਹੀਆਂ? ਫੋਰਥ ਸਟੇਟ ਜਿਸਨੂੰ ਕਿ ਅਸੀਂ ਕਹਿੰਦੇ ਹਾਂ ਡੈਮੋਕ੍ਰੇਸੀ ਦਾ ਇੱਕ ਬਹੁਤ ਸਟਰੋਂਗ ਪਿਲਰ ਹੈਗਾ ਮੀਡੀਆ। ਅੱਜ ਅਸੀਂ ਇਹ ਦੇਖ ਰਹੇ ਹਾਂ ਕਿ ਸਿਊਡੋ ਜਰਨਲਿਜ਼ਮ ਜਾਂ ਯੈਲੋ ਜਰਨਲਿਜ਼ਮ ਜਿਹੜੀ ਹੈ ਉਹਦਾ ਅਸੀਂ ਭਾਰਤ ਵਿੱਚ ਤਾਂ ਬਹੁਤ ਚਰਚਾ ਕਰਦੇ ਹੈਗੇ ਹਾਂ, ਲੇਕਿਨ ਇੱਥੇ ਵੀ ਉਹ ਚੀਜ਼ਾਂ ਵੱਧਦੀਆਂ ਜਾ ਰਹੀਆਂ ਨੇ। ਆਮ ਬੰਦਾ ਜਿਹੜਾ ਹੈਗਾ ਅੱਜ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਹਰ ਇੱਕ ਕੋਈ ਇੱਕ ਜਰਨਲਿਸਟ ਬਣਿਆ ਪਿਆ, ਜਿਸ ਦੇ ਹੱਥ ਵਿੱਚ ਇੱਕ ਫੋਨ ਹੈਗਾ, ਉਹ ਕੁਝ ਵੀ ਲਿਖ ਸਕਦਾ ਹੈਗਾ। ਉਹ ਜਿਸ ਤਰੀਕੇ ਦੀ ਵੀ ਸੋਚ ਉਸਦੀ ਹੈਗੀ ਹੈ ਉਸ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈਗਾ ਕਿਉਂਕਿ ਹੀ ਇੱਕ ਥੰਮ ਹੈਗਾ ਸਾਡੇ ਜਮਹੂਰੀਅਤ ਜਿਹੜਾ ਕਿ ਬਚਣ ਦੀ ਲੋੜ ਸਾਨੂੰ, ਤੇ ਖਾਸ ਤੌਰ ਤੇ ਲੋਕਾਂ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਬੜਾ ਹੈਰਾਨ ਹੁੰਦਾ ਮੈਂ ਕਿ ਜਦੋਂ ਜਰਨਲਿਜ਼ਮ ਦੀ ਅਸੀਂ ਗੱਲ ਕਰਦੇ ਹਾਂ, ਸਰੀ ਨੂੰ ਦੇਖ ਲਈ ਅੱਜ ਇੱਟ ਪੁੱਟੋ ਤੇ ਅੱਜ ਪਹਿਲਾਂ ਅਸੀਂ ਕਹਿੰਦੇ ਸੀ ਨਾ ਗੀਤਕਾਰ ਲੱਭ ਜਾਂਦਾ ਸੀ, ਅੱਜ ਇੱਟ ਪੁੱਟੋ ਤੇ ਇੱਕ ਜਰਨਲਿਸਟ ਸਾਨੂੰ ਨਜ਼ਰ ਆ ਜਾਂਦਾ ਹੈਗਾ। ਅੱਜ ਬੜੀ ਹੈਰਾਨੀ ਹੁੰਦੀ ਹੈਗੀ ਕਿ ਜਿਸ ਨੂੰ ABC ਵੀ ਨਹੀਂ ਪਤਾ ਜਰਨਲਿਜ਼ਮ ਦਾ, ਉਹ ਵੀ ਅੱਜ ਮੋਹਰੇ ਹੋ ਕੇ ਜਰਨਲਿਜ਼ਮ ਦੀਆਂ ਗੱਲਾਂ ਕਰ ਰਹੇ ਹੈਗੇ ਨੇ ਪੱਤਰਕਾਰ ਬਣ ਕੇ। ਲੇਕਿਨ ਆਮ ਬੰਦਾ ਜਿਹੜਾ ਉਸਨੂੰ ਪਤਾ ਹੀ ਨਹੀਂ ਹੈਗਾ ਕਿ ਵੀ ਜਰਨਲਿਜ਼ਮ ਹੈ ਕੀ। ਸੋ ਇਸ ਕਰਕੇ ਬਹੁਤ ਸਟਰੋਂਗ ਪੁਆਇੰਟ ਜਿਹੜਾ ਰੱਖਿਆ ਹੈਗਾ ਕਿ ਇਹਦੇ ਉੱਤੇ ਤੇ ਇਹ ਟ੍ਰੈਂਡ ਵਧੇਗਾ ਹੀ। ਮੈਂ ਸਮਝਦਾ ਨਹੀਂ ਘਟੇਗਾ। ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਵਧੇਗਾ, ਘਟੇਗਾ ਨਹੀਂ, ਕਿਉਂਕਿ ਇਸ ਪ੍ਰਤੀ ਜਦ ਤੱਕ ਲੋਕਾਂ ਦੇ ਵਿੱਚ ਚੇਤਨਾ ਹੋਰ ਨਹੀਂ ਆਉਂਦੀ ਤੇ ਲੋਕ ਵੀ ਜਿਹੜੇ ਨੇ ਉਹ ਥੋੜਾ ਜਿਹਾ ਸੁਹਿਰਦ ਨਹੀਂ ਹੁੰਦੇ। ਇਹ ਟ੍ਰੈਂਡ ਗੁਰਪ੍ਰੀਤ ਜੀ ਸਾਨੂੰ ਆਉਣ ਵਾਲੇ ਸਮੇਂ 'ਚ ਹੋਰ ਔਖਿਆਈ ਆਏਗੀ, ਖਾਸ ਤੌਰ ਤੇ ਜਿਹੜੇ ਪ੍ਰੋਫੈਸ਼ਨਲ ਜਰਨਲਿਸਟ ਹੈਗੇ ਨੇ ਉਸ ਵਿੱਚ ਬਹੁਤ ਹੀ ਚਿੰਤਾ ਦਾ ਵਿਸ਼ਾ ਹੈਗਾ। ਤੇ ਆਸ ਇਹੀ ਕਰਦੇ ਹਾਂ ਕਿ ਲੋਕ ਵੀ ਸੁਚੇਤ ਹੋਣ, ਲੋਕ ਵੀ ਇਹੋ ਜਿਹੇ ਜਿਹੜੇ ਬੰਦੇ ਅੱਗੇ ਆ ਕੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਜਾਂ ਕੋਈ ਏਜੰਸੀਆਂ ਜਿਹੜੀਆਂ ਕਿ ਇਹੋ ਜਿਹਾ ਕੰਮ ਕਰਵਾ ਰਹੀਆਂ ਨੇ, ਉਹ ਸਮਝਣ ਕਿ ਕੌਣ ਹਨ ਲੋਕ, ਇਹਨਾਂ ਦਾ ਕੀ ਮੰਤਵ ਹੈਗਾ, ਅਤੇ ਜੋ ਅੱਛਾ ਹੈਗਾ ਨਿਰਪੱਖ ਹੋ ਕੇ ਪੱਤਰਕਾਰ ਜਿਹੜਾ ਹੈਗਾ ਜਦੋਂ ਕੁਝ ਲੈ ਬਹੁਤ ਵਧੀਆ ਗੱਲ ਹੈਗੀ ਹੈ। ਲੇਕਿਨ ਜਦੋਂ ਸਿਰਫ ਇੱਕੋ ਹੀ ਏਜੰਡੇ ਨੂੰ ਅੱਗੇ ਹਾਈਲਾਈਟ ਕੀਤਾ ਜਾ ਰਿਹਾ ਕਿਸੇ ਵੱਲੋਂ, ਤਾਂ ਇਸ ਦਾ ਮਤਲਬ ਹੈਗਾ ਕਿ ਉਹ ਗਲਤ ਤਰੀਕੇ ਨਾਲ ਆਪਣਾ ਮੀਡੀਆ ਦਾ ਦੁਰਉਪਯੋਗ ਕਰ ਰਹੇ ਨੇ। ਤੇ ਮੀਡੀਆ ਦਾ ਜਦੋਂ ਦੁਰਉਪਯੋਗ ਸ਼ੁਰੂ ਹੋ ਜਾਏ ਤੇ ਇਨ ਇਲੈਕਸ਼ਨ ਆਲਸੋ ਮੈਂ ਦੇਖਿਆ ਹੈਗਾ ਕਿ ਪੈਸਾ ਹੀ ਰੂਲ ਕਰਦਾ ਹੈਗਾ। ਜੋ ਮਰਜ਼ੀ ਤੁਸੀਂ ਲਿਖਵਾ ਲਓ, ਜੋ ਮਰਜ਼ੀ ਬੁਲਵਾ ਲਓ,
ਤਾਂ ਉਹ ਗੱਲ ਇੱਕ ਸੋਹਣੀ ਗੱਲ, ਚੰਗੀ ਗੱਲ ਨਹੀਂ ਹੈਗੀ, ਜਿਹਦਾ ਕਿ ਬਹੁਤ ਵੱਡਾ ਨੁਕਸਾਨ ਜਿਹੜਾ ਸਾਨੂੰ ਖਮਿਆਜ਼ਾ ਭੁਗਤਣਾ ਪਏਗਾ ਆਉਣ ਵਾਲੀ ਪੀੜ੍ਹੀਆਂ ਨੂੰ। ਸੋ ਸਿਆਸਤਦਾਨਾਂ ਤੋਂ ਤਾਂ ਆਲਰੇਡੀ ਲੋਕ ਤੰਗ ਨੇ, ਹੁਣ ਪੱਤਰਕਾਰ ਵੀ ਜਿਹੜੇ ਹੈਗੇ ਨੇ, ਜੇ ਉਹੀ ਪਿੱਠੂ ਬਣ ਕੇ ਸਿਆਸਤਾਂ ਦੇ ਜਾਂ ਸਰਕਾਰਾਂ ਦੇ ਜੁੜਨਗੇ ਤਾਂ ਫਿਰ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ ਆਪ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਹੈਗੀ, ਆਪ ਸੁਹਿਰਦ ਹੋਣ, ਨਹੀਂ ਤਾਂ ਆਉਣ ਵਾਲੀ ਪੀੜ੍ਹੀਆਂ ਸਾਨੂੰ ਕੋਸਣਗੀਆਂ, ਸਾਨੂੰ ਕੋਈ ਉਹਦਾ ਫਾਇਦਾ ਨਹੀਂ ਹੋਏਗਾ। ਬਿਲਕੁਲ ਹਰਪ੍ਰੀਤ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਇਨ ਟੱਚ ਰਹੋ। ਕੋਈ ਗੱਲ ਰਹਿ ਗਈ ਹੋਵੇ ਕੈਬਨਿਟ ਦੇ ਸੰਬੰਧੀ ਜਾਂ ਸਰਕਾਰ ਬਾਰੇ, ਜਾਂ ਕੋਈ ਤੁਹਾਡਾ ਮਨ 'ਚ ਗੱਲ ਰਹਿ ਗਈ ਹੋਵੇ ਜਿਹੜੀ ਮੈਂ ਨਹੀਂ ਪੁੱਛ ਸਕਿਆ, ਆਪਣੇ ਨੂੰ ਐਡ ਕਰਨੀ ਚਾਹੋ, ਕਰ ਸਕਦੇ ਹੋ ਅਖੀਰ 'ਚ। ਧੰਨਵਾਦ ਤੁਹਾਡਾ ਸਮਾਂ ਦੇਣ ਲਈ ਤੇ ਆਪਣੇ ਸਰੋਤਿਆਂ ਨਾਲ ਗੱਲਬਾਤ ਕਰਾਉਣ ਲਈ। ਬਸ ਇੱਕੋ ਹੀ ਮੈਸੇਜ ਮੈਂ ਤਾਂ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਅਸੀਂ ਜਿਹੜੇ ਵੀ ਮੁਲਕ 'ਚ, ਬੜੇ ਸੋਹਣੇ ਮੁਲਕਾਂ 'ਚ ਅਸੀਂ ਆਏ ਹੋਏ ਹਾਂ, ਲੇਕਿਨ ਇੱਥੇ ਜੋ ਕੁਝ ਹੁਣ ਬੰਦੀ ਜਾ ਰਹੀ ਹੈ, ਅਸੀਂ ਉਹੀ ਗੰਦੀ ਮਾਨਸਿਕਤਾ ਮੁਲਕਾਂ 'ਚੋਂ ਅਸੀਂ ਆਉਂਦੇ ਹਾਂ ਇੱਥੇ। ਇਹ ਚੰਗਾ ਟ੍ਰੈਂਡ ਨਹੀਂ ਹੈਗਾ। ਜੇਕਰ ਅਸੀਂ ਆਪਣੇ ਬੱਚਿਆਂ ਨੂੰ ਬਚਾਉਣਾ ਹੈ, ਆਪਣੀ ਸੰਸਕ੍ਰਿਤੀ ਨਾਲ, ਆਪਣੇ ਕਲਚਰ ਨਾਲ, ਆਪਣੇ ਧਰਮ ਨਾਲ, ਆਪਣੀ ਸੋਚ ਨਾਲ, ਚੰਗੀ ਸੋਚ ਨਾਲ ਜੋੜਨਾ ਚਾਹੁੰਦੇ ਹਾਂ, ਤਾਂ ਉਹਨਾਂ ਵਾਸਤੇ ਅਸੀਂ ਰੋਲ ਮਾਡਲਸ ਬਣੀਏ। ਚੰਗੀ ਸੋਚ ਨੂੰ ਜਦੋਂ ਅਸੀਂ ਅੱਗੇ ਲੈ ਕੇ ਆਵਾਂਗੇ ਤਾਂ ਬੱਚੇ ਵੀ ਸਾਡੇ ਨਾਲ ਜੁੜਨਗੇ। ਅੱਜ ਸਭ ਤੋਂ ਵੱਡਾ ਸਮੱਸਿਆ ਜਿਹੜੀ ਸਾਡੇ ਵਾਸਤੇ ਹੈਗੀ ਡਰੱਗਸ ਦੀ ਹੈਗੀ ਹੈ। ਇਸ ਪਾਸੇ ਮੈਂ ਦੇਖਦਾ ਕੋਈ ਵੀ ਪਾਰਟੀ ਜਿਹੜੀ ਕੋਈ ਗੱਲਬਾਤ ਨਹੀਂ ਜਦੋਂ ਕਰਦੀ ਤਾਂ ਚਿੰਤਾ ਬਣਦੀ ਹੈਗੀ ਹੈ ਕਿ ਹਰ ਰੋਜ਼ ਇੱਥੇ ਹੁਣ ਲੜਾਈਆਂ ਹੋ ਰਹੀਆਂ ਨੇ, ਹਰ ਰੋਜ਼ ਕੋਈ ਨਾ ਕੋਈ ਇੱਥੇ ਸੜੀ ਦੇ ਵਿੱਚ ਪੰਗਾ ਪਿਆ ਹੁੰਦਾ ਹੈ। ਇਸ ਪਾਸੇ ਕਿਉਂ ਨਹੀਂ ਸਰਕਾਰਾਂ ਦਾ ਧਿਆਨ ਤੇ ਕਿਉਂ ਨਹੀਂ ਲੋਕ ਸਿਆਸਤਦਾਨਾਂ ਨੂੰ ਅਕਾਊਂਟੇਬਲ ਬਣਾਉਂਦੇ? ਅਸੀਂ ਕਿਸ ਚੀਜ਼ ਡਰਦੇ ਹਾਂ? ਇੱਕ ਸਿਆਸਤ ਕੈਨੇਡਾ ਵਿੱਚ ਜਾਂ USA ਦੇ ਵਿੱਚ ਸਿਰਫ ਵੀਜ਼ੇ ਲਵਾਉਣ ਤੱਕ ਹੀ ਸੀਮਿਤ ਨਾ ਰਵੇ। ਸਾਡੇ ਜਿਹੜੇ ਬੇਸਿਕ ਜਿਹੜੇ ਸਾਡੇ ਇਸ਼ੂਜ਼ ਹੈਗੇ ਨੇ ਉਹਨਾਂ ਦੇ ਉੱਤੇ ਅਸੀਂ ਵਿਚਾਰ ਕਰੀਏ, ਗੱਲਬਾਤ ਕਰੀਏ, ਇਸ਼ੂ ਬੇਸਡ ਪੋਲੀਟਿਕਸ ਨੂੰ ਆਧਾਰ ਬਣਾਈਏ ਆਪਣੀ ਇਸ ਸੰਸਕ੍ਰਿਤੀ ਦਾ, ਇਸ ਸਮਾਜ ਦਾ, ਤਦ ਹੀ ਅਸੀਂ ਪ੍ਰੋਗਰੈਸ ਕਰ ਸਕਦੇ ਹਾਂ। ਨਹੀਂ ਤਾਂ ਇੰਡੀਆ ਦੀ ਗੰਦੀ ਸਿਆਸਤ ਤੇ ਕੈਨੇਡਾ ਦੀ ਗੰਦੀ ਸਿਆਸਤ ਵਿੱਚ ਜਿਹੜੇ ਅਸੀਂ ਇਹ ਪਹਿਲ ਕਦਮੀਆਂ ਕਰ ਰਹੇ ਹਾਂ, ਇਹ ਸਾਡੇ ਵਾਸਤੇ ਅਸੀਂ ਆਪ ਹੀ ਕੰਡੇ ਬੀਜ ਰਹੇ ਹਾਂ ਆਪਣੇ ਵਾਸਤੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਚੀਜ਼ਾਂ ਨੂੰ ਜਦੋਂ ਸਾਨੂੰ ਮੇਨ ਸਟ੍ਰੀਮ ਦੇ ਵਿੱਚ ਜਦੋਂ ਗੱਲਾਂ ਆਉਂਦੀਆਂ ਨੇ, ਫਿਰ ਅਸੀਂ ਰੇਸਿਜ਼ਮ ਦਾ ਮੁੱਦਾ ਲੈ ਆਉਂਦੇ ਹਾਂ। ਇਹਨਾਂ ਚੀਜ਼ਾਂ ਤੋਂ ਬਚੀਏ, ਜਿਹੜੇ ਸਾਡੇ ਸਹੀ ਮੁੱਦੇ ਨੇ ਉਹਨਾਂ ਦੇ ਉੱਤੇ ਪਹਿਲ ਦੇ ਆਧਾਰ ਤੇ ਅਸੀਂ ਕੰਮ ਸ਼ੁਰੂ ਕਰੀਏ। ਫਿਰ ਮੁਲਾਕਾਤ ਹੋਵੇਗੀ। ਧੰਨਵਾਦ, ਮਿਹਰਬਾਨੀ। ਦੋਸਤੋ, ਹਰਪ੍ਰੀਤ ਸਿੰਘ ਜਿਹੜੇ ਕੰਜ਼ਰਵੇਟਿਵ ਪਾਰਟੀ ਨਾਲ ਜੁੜੇ ਹੋਏ ਨੇ, ਕੈਂਡੀਡੇਟ ਸੀਗੇ ਸਨੀ ਨਿਊਟਨ ਤੋਂ, ਔਰ ਨਾਲ ਦੇ ਨਾਲ ਮੀਡੀਆ ਹਸਤੀ ਵੀ ਨੇ, ਉਹਨਾਂ ਨੇ ਕੁਝ ਚਲੰਤ ਮੁੱਦੇ 'ਤੇ ਗੱਲਬਾਤ ਕੀਤੀ ਹੈ। ਆਗਿਆ ਦਿਓ, ਧੰਨਵਾਦ।